जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਬੈਠ ਕੇ ਸਾਨੂੰ ਦੇਖਦੇ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਬੀਤੇ ਲੰਘੇ ਹਫਤੇ ਦੇ ਵਿੱਚ ਵੀ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਹਵਾਲੇ ਨਾਲ ਗੱਲ ਕੀਤੀ ਹੈ, ਅੱਜ ਵੀ ਅਸੀਂ ਉਸ ਉੱਪਰ ਹੀ ਇੱਕ ਹੋਰ ਚੈਪਟਰ ਦੇ ਹਵਾਲੇ ਨਾਲ ਗੱਲ ਕਰਾਂਗੇ। UK ਦੇ ਵਿੱਚ ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਮੁੱਖ ਰੱਖਦਿਆਂ ਇੱਕ ਕਨਵੈਨਸ਼ਨ ਕਰਵਾਈ ਗਈ ਹੈ, ਜਿਹਦੇ ਵਿੱਚ UK ਦੀਆਂ ਜਿਹੜੀਆਂ ਪ੍ਰਮੁੱਖ ਸਿਰਮੌਰ ਜਥੇਬੰਦੀਆਂ ਹੈਗੀਆਂ ਨੇ, ਜਿਹੜੀਆਂ ਖਾਲਿਸਤਾਨ ਦੇ ਲਈ ਵਚਨਬੱਧ ਨੇ, ਆਪਣਾ ਜਿਹੜਾ ਸੰਘਰਸ਼ ਹੈਗਾ ਉਹ ਲੀਗਲੀ ਤੇ ਹੋਰ ਤਰੀਕਿਆਂ ਦੇ ਨਾਲ ਜਿਹੜਾ ਹੈਗਾ ਉਹ ਕਾਨੂੰਨੀ ਚਾਰਾਜ਼ੋਈ ਦੇ ਨਾਲ ਉਹਨਾਂ ਨੇ ਜਾਰੀ ਰੱਖਿਆ ਹੋਇਆ। ਉਹਨਾਂ ਵੱਲੋਂ ਇੱਕ ਕਨਵੈਨਸ਼ਨ ਕਰਵਾਈ ਗਈ ਹੈ, ਜਿਹਦੇ ਵਿੱਚ ਜਿੱਥੇ ਅਸੀਂ UK ਦੀ ਗੱਲ ਕਰਦੇ ਹਾਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਜਦੋਂ ਨਰਿੰਦਰ ਮੋਦੀ ਉੱਥੇ ਗਏ ਆ, ਉਸ ਦੌਰੇ ਦੇ ਦੌਰਾਨ ਇਹ ਕਨਵੈਨਸ਼ਨ ਉੱਥੇ ਹੋਈ ਹੈ। ਤੇ ਨਾਲ ਹੀ ਜਿੱਥੇ ਉਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ ਆ, ਉੱਥੇ ਹੀ ਸਿੱਖ ਹੱਕਾਂ ਦੀ ਗੱਲ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਗੱਲ ਹੈਗੀ ਹੈ, ਉਹ ਇਹਨਾਂ UK ਦੀਆਂ ਜਥੇਬੰਦੀਆਂ ਵੱਲੋਂ ਉੱਥੇ ਇੱਕ ਉਹਦੇ ਤੇ ਵਚਨਬੱਧਤਾ ਜਿਹੜੀ ਹੈਗੀ ਹੈ ਉਹ ਪ੍ਰਗਟਾਈ ਗਈ ਹੈ। ਸੋ ਇਸ ਸਾਰੇ ਕਨਵੈਨਸ਼ਨ ਦੇ ਵਿੱਚ ਜਿਹੜੇ ਲੀਡ ਰੋਲ ਅਦਾ ਕਰ ਰਹੇ ਸੀ ਪਾਰਲੀਮੈਂਟੇਰੀਅਨਸ ਫॉर ਨੈਸ਼ਨਲ ਸੈਲਫ ਡਿਟਰਮੀਨੇਸ਼ਨ, ਇਹਨਾਂ ਦੇ ਜਿਹੜੇ ਸੈਕਟਰੀ ਹੈਗੇ ਆ ਸਰਦਾਰ ਰਣਜੀਤ ਸਿੰਘ ਸਰਾਏ, ਉਹ ਅੱਜ ਸਾਡੇ ਨਾਲ ਫੋਨ ਲਾਈਨ ਤੇ UK ਤੋਂ ਬਣੇ ਹੋਏ ਆ। ਆਓ ਜਿੱਥੇ ਇਸ ਕਨਵੈਨਸ਼ਨ ਬਾਰੇ ਉਹਨਾਂ ਤੋਂ ਜਾਣਦੇ ਹਾਂ ਤੇ ਓਵਰਆਲ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ UK ਦੇ ਵਿੱਚ ਜਿੱਥੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਉਹਨਾਂ ਨੇ ਇੱਕ ਵਾਰ ਦੁਬਾਰਾ ਮੀਡੀਆ ਦੇ ਵਿੱਚ ਲੈ ਕੇ ਆਂਦੀ ਹੈ, ਤੇ ਕੀ ਉਹਨਾਂ ਦਾ ਮੋਟਿਵ ਹੈਗਾ ਤੇ ਕਿਵੇਂ ਉਹ ਇਸ ਲਹਿਰ ਨੂੰ ਅੱਗੇ ਤੋਰਨ ਦੀ ਜਿਹੜੀ ਹੈ ਵਿਉਂਤਬੰਦੀ ਕਰ ਰਹੇ ਆ। ਸੋ ਸਰਾਏ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਧੰਨਵਾਦ ਤੁਹਾਡਾ TV 84 ਵਾਲਿਆਂ ਦਾ। ਤੁਸੀਂ ਬਹੁਤ ਹੀ ਸਾਨੂੰ ਸੁਨਹਿਰੀ ਮੌਕਾ ਦੇ ਰਹੇ। ਅਸੀਂ ਇੱਥੋਂ ਕਈ ਸਾਲਾਂ ਤੋਂ ਤੁਹਾਡਾ ਜੋ ਕਵਰੇਜ ਆ ਪੰਥ ਦਾ ਏਜੰਡੇ ਦਾ ਜੋ ਤੁਸੀਂ ਕਰ ਰਹੇ ਆ, ਅਸੀਂ ਇੱਥੋਂ ਕਈਆਂ ਸਾਲਾਂ ਤੋਂ ਫੋਲੋ ਕਰ ਰਹੇ ਹਾਂ। ਬਹੁਤ ਅੱਛਾ ਕੰਮ ਕਰ ਰਹੇ ਹਾਂ ਤੇ ਅਸੀਂ ਸਾਰੇ ਇੱਥੇ UK ਦੇ ਪੰਥਕ ਜੋ ਹੈਗੇ ਐਕਟਿਵਿਸਟ ਜੋ ਜਥੇਬੰਦੀਆਂ ਜੋ ਹੈਗੀਆਂ, ਅਸੀਂ ਧੰਨਵਾਦ ਜੀ। ਭਾਈ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਸ਼ਬਦਾਂ ਦੇ ਨਾਲ ਨਿਵਾਜਣ ਦੇ ਲਈ। ਤੇ ਸ਼ੁਰੂਆਤੀ ਦੌਰ ਦੇ ਵਿੱਚ, ਕਿਉਂਕਿ ਮੈਨੂੰ ਨਹੀਂ, ਮੇਰੇ ਨਾਲ ਤੁਸੀਂ ਪਹਿਲੀ ਵਾਰ ਗੱਲਬਾਤ ਕਰ ਰਹੇ ਹੋ ਇਸ ਸ਼ੋਅ ਦੇ ਦੌਰਾਨ, ਸੋ ਮੈਂ ਚਾਹੂੰਗਾ ਤੁਸੀਂ ਥੋੜ੍ਹਾ ਜਿਹਾ ਪਹਿਲਾਂ ਆਪਣਾ ਜਿਹੜਾ ਬੈਕਗਰਾਊਂਡ ਹੈਗਾ ਉਹ ਵੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿਓ, ਤੇ ਖਾਸ ਤੌਰ ਤੇ ਜਿਹੜੀ ਪਾਰਲੀਮੈਂਟੇਰੀਅਨਸ ਫॉर ਨੈਸ਼ਨਲ ਸੈਲਫ ਡਿਟਰਮੀਨੇਸ਼ਨ ਹੈਗੀ ਹੈ, ਇਹਦੀ ਓਵਰਆਲ ਜਿਹੜੀ ਵਰਕਿੰਗ ਹੈਗੀ ਹੈ, ਜੇ ਉਸ ਬਾਰੇ ਤੁਸੀਂ ਸਾਨੂੰ ਦੱਸ ਸਕੋ। ਹਾਂਜੀ ਭਾਈ ਸਾਹਿਬ ਜੀ, ਸਾਡੀ ਪਰਸਨਲ ਲੈਵਲ ਤੇ ਨਿੱਜੀ ਤੌਰ ਤੇ ਅਸੀਂ ਤਕਰੀਬਨ 84 ਤੋਂ ਲਾ ਕੇ ਹੀ ਪੰਥਕ ਜਥੇਬੰਦੀਆਂ ਨਾਲ ਰਲ ਕੇ ਕੰਮ ਕਰ ਰਹੇ ਹਾਂ, ਤਾਂ ਕਿ ਜਿਹੜੀ ਸਾਡੀ ਕੌਮ ਦੀ ਆਜ਼ਾਦੀ ਜੋ ਸਾਡੇ ਲਈ ਇੱਕੋ ਹੀ ਇੱਕ ਰਾਹ ਰਹਿ ਗਿਆ। ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਕਿ ਜੋ ਵੀ ਬੀਤਿਆ ਕੌਮ ਨਾਲ, ਜੋ ਵੀ ਅਸੀਂ ਦਿਨੋਂ ਦਿਨ ਦੇਖ ਰਹੇ ਹਾਂ, ਈਵਨ 84 ਤੋਂ ਹੀ ਪਹਿਲਾਂ ਚੱਲਿਆ ਆ ਰਿਹਾ, ਤੇ 84 ਦਾ ਵੀ ਜੋ ਸਾਕਾ ਸੀ, ਉਸ ਤੋਂ ਬਾਅਦ ਵੀ ਜਿੰਨੇ ਹੁਣ 3 ਦਹਾਕੇ ਲੰਘ ਚੁੱਕੇ ਆ, ਤੇ ਅੱਜ ਵੀ ਜੋ ਦਿਨੋਂ ਦਿਨ ਉੱਥੇ ਕਾਰਵਾਈਆਂ ਹੋ ਰਹੀਆਂ ਹਿੰਦੂਤਵਾ ਫੋਰਸਾਂ ਵੱਲੋਂ, ਜੋ ਜੈਨੋਸਾਈਡ ਤੋਂ ਲੈ ਕੇ ਈਵਨ ਆਪਣੇ ਪੰਜਾਬ ਦਾ ਇਕੋਨਮੀ ਦਾ ਜੋ ਇਹਨਾਂ ਨੇ ਕੀਤਾ ਹਾਲ, ਸਾਡੇ ਕਲਚਰਲ ਜੈਨੋਸਾਈਡ ਤੱਕ, ਸਾਡੇ ਈਵਨ ਜੋ ਸਿੱਖਾਂ ਦਾ ਧਾਰਮਿਕ ਲੈਵਲ ਤੇ ਹੀ ਅਲੱਗ ਜਿਹੜੀ ਹੋਣ ਦਿਆ, ਉਹਨੂੰ ਵੀ ਚੈਲੰਜ ਕੀਤਾ ਜਾ ਰਿਹਾ ਇੰਡੀਅਨ ਕਨਸਟੀਟਿਊਸ਼ਨ ਆਰਟੀਕਲ 25 ਦੇ ਐਕਸਪਲੇਨੇਸ਼ਨ 2 ਦੇ ਰਾਹੀਂ। ਇਹ ਜਿੰਨੇ ਵੀ ਪੱਖ ਆ, ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਇਹਨਾਂ ਗੱਲਾਂ ਦਾ, ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਨਾ ਦੁਹਰਾਈਏ, ਪਰ ਆਪਾਂ ਹੁਣ ਜੇ ਹੱਲ ਵੱਲ ਦੇਖੀਏ ਤਾਂ ਹੱਲ ਤਾਂ ਇੱਕੋ ਹੀ ਆ, ਕੌਮ ਦੀ ਆਜ਼ਾਦੀ। ਕੌਮ ਦੀ ਆਜ਼ਾਦੀ ਜੋ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ, ਇਸ ਨੂੰ ਕਿਸ ਤਰ੍ਹਾਂ ਆਪਾਂ ਆਰਟੀਕੂਲੇਟ ਕਰ ਸਕਦੇ ਹਾਂ, ਇਸ ਨੂੰ ਕਿੱਦਾਂ ਆਪਾਂ ਬਿਆਨ ਕਰ ਸਕਦੇ ਹਾਂ, ਤੇ ਸਿਰਫ ਆਪਣੇ ਲੋਕਾਂ ਵਿੱਚ ਨਹੀਂ, ਬਾਹਰਲੀ ਜੋ ਇੰਟਰਨੈਸ਼ਨਲ ਕਮਿਊਨਿਟੀ ਆ ਉਹਦੇ ਵਿੱਚ ਵੀ ਇਹ ਸਾਨੂੰ ਲੋੜ ਆ ਕਿ ਆਪਾਂ ਆਪਣਾ ਜਿਹੜਾ ਹੱਕ ਆ ਆਜ਼ਾਦੀ ਦਾ
ਇਸ ਨੂੰ ਆਪਾਂ ਕਿਸ ਤਰ੍ਹਾਂ ਪੇਸ਼ ਕਰ ਸਕਦੇ ਹਾਂ, ਇਸ ਨੂੰ ਆਪਾਂ ਕਿਹੜੀ ਦਲੀਲ ਨਾਲ ਆਪਾਂ ਕਮਿਊਨਿਟੀ, ਇੰਟਰਨੈਸ਼ਨਲ ਕਮਿਊਨਿਟੀ ਨੂੰ ਆਪਾਂ ਕਨਵਿੰਸ ਕਰ ਸਕਦੇ ਹਾਂ ਕਿ ਇਹ ਠੀਕ ਹੈ, ਜਾਇਜ਼ ਹੱਕ ਆ ਸਿੱਖਾਂ ਦਾ ਐਜ਼ ਅ ਨੇਸ਼ਨ ਅੰਡਰ ਇੰਟਰਨੈਸ਼ਨਲ ਲਾਅ। ਇਹ ਸਿੱਖਾਂ ਦਾ ਹੱਕ ਬਣਦਾ ਹੈ, ਕਿਉਂ ਬਣਦਾ ਹੈ, ਤੇ ਉਹ ਕਿਸ ਤਰ੍ਹਾਂ ਆਪਾਂ ਪੇਸ਼ ਕਰਦੇ ਹਾਂ ਤੇ ਕਿਸ ਤਰ੍ਹਾਂ ਉਹਦੇ ਵਾਸਤੇ ਆਪਾਂ ਸਪੋਰਟ ਲਾਮਬੰਦ ਕਰਾਂਗੇ। ਇਹ ਆਪਣਾ ਮਿਸ਼ਨ ਆ। ਤੇ ਜਿੱਥੇ ਤੁਸੀਂ ਗੱਲ ਕਰ ਰਹੇ ਆ ਪਾਰਲੀਮੈਂਟੇਰੀਅਨ ਫॉर ਨੈਸ਼ਨਲ ਸੈਲਫ ਡਿਟਰਮੀਨੇਸ਼ਨ ਦੀ, ਉੱਥੇ ਪਹਿਲਾਂ ਤੋਂ ਅਸੀਂ ਤੇ ਹੁਣ ਵੀ ਹੈ ਕੌਂਸਲ ਆਫ ਖਾਲਿਸਤਾਨ ਨਾਲ ਜੁੜੇ ਹੋਏ, ਜੋ ਪੰਥਕ ਕਮੇਟੀ ਵੱਲੋਂ ਅਨਾਉਂਸ ਹੋਈ ਸੀਗੀ। ਬਾਬਾ ਮਾਨੂ ਚਾਲ ਉਹਨਾਂ ਨੇ, ਜੋ ਪੰਥਕ ਕਮੇਟੀ ਦੇ ਮੁਖੀ ਸੀ, ਉਹਨਾਂ ਨੇ ਜਦੋਂ ਕੌਂਸਲ ਆਫ ਖਾਲਿਸਤਾਨ ਦਾ ਐਲਾਨ ਕੀਤਾ ਤੇ ਉਹਨਾਂ ਨੇ ਇੱਕ UK ਵਿੱਚ ਵੀ ਇੱਕ ਯੂਨਿਟ ਬਣਾਇਆ ਜਿਸ ਦੇ ਪ੍ਰਧਾਨ ਰਹਿ ਚੁੱਕੇ ਆ ਡਾਕਟਰ ਜਗਜੀਤ ਸਿੰਘ ਚੌਹਾਨ। ਤੇ ਉਹਨਾਂ ਤੋਂ ਬਾਅਦ ਅਸੀਂ ਮਤਲਬ ਕੌਂਸਲ ਆਫ ਖਾਲਿਸਤਾਨ ਦਾ ਕੰਮ ਇੱਥੇ ਜਾਰੀ ਰੱਖ ਰਿਹਾ ਤੇ ਇਹਦੇ ਨਾਲ ਹੀ ਅਸੀਂ ਬਾਕੀ ਜਥੇਬੰਦੀਆਂ ਨੂੰ ਲੈ ਕੇ, ਸਾਰਿਆਂ ਨੂੰ, ਜਿੰਨੀਆਂ ਵੀ ਪੰਥਕ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਹੀ ਅਸੀਂ ਜੋ ਇਹ ਲੌਬਿੰਗ ਦਾ ਕੰਮ ਬਹੁਤ ਜ਼ਰੂਰੀ ਆ। ਇੱਥੇ USA ਵਿੱਚ ਵੀ ਤੁਸੀਂ ਕਰ ਰਹੇ ਆ, ਮੈਨੂੰ ਪਤਾ ਆਪਣੀ ਸਿੰਘ ਇੱਥੇ ਦੀ ਜਿਹੜੀ ਗੌਰਮੈਂਟ ਆ ਉਹਨਾਂ ਨੂੰ ਵੀ ਤੁਸੀਂ ਇਨਫੋਰਮ ਰੱਖਦੇ ਆ ਕਿ ਸਾਡਾ ਸਟਰਗਲ ਕੀ ਆ, ਇਹਦਾ ਮਿਸ਼ਨ ਕੀ ਆ ਨਾ। ਇੱਥੇ ਵੀ ਅਸੀਂ ਗੌਰਮੈਂਟ ਤਾਈਂ ਅਸੀਂ ਆਪਣੀ ਗੱਲ ਪਹੁੰਚਾਉਂਦੇ ਆ। ਤੇ ਇਹਦੇ ਵਾਸਤੇ ਇੱਕ ਅਸੀਂ ਬਾਕੀ ਜਿਹੜੇ ਸੰਘਰਸ਼ੀਲ ਕੌਮਾਂ ਆ ਜਿਹੜੀਆਂ ਆਪਣੀ ਆਜ਼ਾਦੀ ਵਾਸਤੇ ਕੈਂਪੇਨ ਕਰ ਰਹੀਆਂ, ਲੌਬੀ ਕਰ ਰਹੀਆਂ, ਜਿਹਦੇ ਵਿੱਚ ਕਸ਼ਮੀਰੀਆਂ ਨੂੰ ਲੈ ਲਓ, ਕੁਰਦਾਂ ਨੂੰ ਲੈ ਲਓ, ਪੈਲਸਤੀਨੀਅਨ ਲੈ ਲਓ, ਤਾਮਿਲ ਲੈ ਲਓ, ਤੇ ਹੋਰ ਵੀ ਜਿਹੜੇ ਕੌਮਾਂ ਜਿਹੜੀਆਂ ਆਪਣੀ ਆਜ਼ਾਦੀ ਵਾਸਤੇ ਸੰਘਰਸ਼ ਕਰ ਰਹੀਆਂ, ਉਹਨਾਂ ਨਾਲ ਅਸੀਂ ਰਲ ਮਿਲ ਕੇ ਇੱਕ ਸਾਂਝੀ ਸੰਸਥਾ ਬਣਾਉਣ ਦੀ ਉਪਰਾਲਾ ਕੀਤਾ ਸੀ 5-6 ਸਾਲ ਪਹਿਲਾਂ, ਜਿਹਦੇ ਵਿੱਚ ਉਹ ਪਾਰਲੀਮੈਂਟੇਰੀਅਨ ਜੋ ਇੱਥੇ UK ਦੀ ਪਾਰਲੀਮੈਂਟ ਵਿੱਚ ਹੈਗੇ ਆ, ਜਾਂ ਚਾਹੇ ਉਹ ਹਾਊਸ ਆਫ ਕਾਮਨਸ ਦੇ ਮੈਂਬਰ ਆ ਜੋ ਹੈਗਾ ਇਲੈਕਟਿਡ ਚੈਂਬਰ, ਤੇ ਚਾਹੇ ਉਹ ਹੈਗੇ ਹਾਊਸ ਆਫ ਲੋਰਡਸ ਜੋ ਹੈਗਾ ਅਪੁਆਇੰਟਡ ਚੈਂਬਰ, ਇਹ ਦੋਨੋਂ ਚੈਂਬਰ ਆ UK ਦੀ ਹਾਊਸ ਆਫ ਪਾਰਲੀਮੈਂਟ ਦੀ। ਤੇ ਇਹਦੇ ਵਿੱਚ ਹਾਊਸ ਆਫ ਪਾਰਲੀਮੈਂਟ ਵਿੱਚ ਲੌਬੀਇੰਗ ਕਰਨ ਵਾਸਤੇ ਇੱਕ ਗਰੁੱਪ ਬਣਾਇਆ ਗਿਆ, ਪਾਰਲੀਮੈਂਟੇਰੀਅਨ ਫॉर ਨੈਸ਼ਨਲ ਸੈਲਫ ਡਿਟਰਮੀਨੇਸ਼ਨ। ਤੇ ਇਸ ਦਾ ਜਿਹੜਾ ਸਿਧਾਂਤਕ ਤੌਰ ਤੇ ਭਾਈ ਸਾਹਿਬ ਇਹਦਾ ਢਾਂਚਾ ਇਸ ਤਰ੍ਹਾਂ ਬਣਾਇਆ ਗਿਆ ਕਿ ਜਿੱਥੇ ਕਿੱਥੇ ਵੀ ਦੁਨੀਆ ਵਿੱਚ ਕੌਨਫਲਿਕਟ ਚੱਲਦਾ ਹੋਵੇ, ਜਿਹਦਾ ਮੁੱਦਾ ਹੈਗਾ ਇੱਕ ਕੌਮ ਜਾਂ ਦੂਜੀ ਕੌਮ ਦੀ ਫਰੀਡਮ ਦੀ ਜਿਹੜੀ ਸਟਰਗਲ ਹੋ ਰਹੀ ਆ, ਤੇ ਇਸ ਨੂੰ ਕਿੱਦਾਂ ਪੀਸਫੁਲ, ਸ਼ਾਂਤਮਈ ਢੰਗ ਨਾਲ, ਸ਼ਾਂਤਮਈ ਤਰੀਕੇ ਨਾਲ ਇਸ ਨੂੰ ਕਿੱਦਾਂ ਨਜਿੱਠਿਆ ਜਾਵੇ। ਕੌਨਫਲਿਕਟ ਰੈਜ਼ੋਲੂਸ਼ਨ ਦਾ ਇਹ ਮਾਧਿਅਮ ਆ ਸੈਲਫ ਡਿਟਰਮੀਨੇਸ਼ਨ। ਸੈਲਫ ਡਿਟਰਮੀਨੇਸ਼ਨ ਹੈਗਾ ਕਿ ਤੁਸੀਂ ਇਹ ਜਿਹੜਾ ਹੱਕ ਆ ਇਹ ਅੰਤਰਰਾਸ਼ਟਰੀ ਕਾਨੂੰਨ ਦੇ ਵਿੱਚ ਦਰਜ ਕੀਤਾ ਹੋਇਆ ਹੈ, ਯੂਨਾਈਟਿਡ ਨੇਸ਼ਨਸ ਚਾਰਟਰ ਵਿੱਚ ਵੀ ਇਹਦਾ ਜ਼ਿਕਰ ਕੀਤਾ। ਫਿਰ ਉਸ ਨੂੰ ਜਦੋਂ ਇਹਨਾਂ ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹਨੂੰ ਐਕਚੁਅਲੀ ਲੀਗਲ ਸਟੇਟਸ, ਅਸਲੀ ਲੀਗਲ ਸਟੇਟਸ ਦਿੱਤਾ, ਉਹ ਦਿੱਤਾ 1966 ਵਿੱਚ ਇੰਟਰਨੈਸ਼ਨਲ ਕਵਨੈਂਟਸ ਔਨ ਹਿਊਮਨ ਰਾਈਟਸ। ਉਹ ਇੱਕ ਸੰਧੀ ਬਣਾਈ ਗਈ UN ਵੱਲੋਂ। ਇਹ ਸੰਧੀ ਸਾਰੇ ਸਟੇਟਾਂ, ਮੈਂਬਰ ਸਟੇਟਾਂ ਨਾਲ ਬਣਾਈ ਗਈ ਸੀ, ਜਿਹਦੇ ਵਿੱਚ ਫੰਡਾਮੈਂਟਲ ਹਿਊਮਨ ਰਾਈਟਸ, ਚਾਹੇ ਉਹ ਕਲੈਕਟਿਵ ਹਿਊਮਨ ਰਾਈਟਸ ਹੋਣ, ਕੌਮਾਂ ਦੇ ਹਿਊਮਨ ਰਾਈਟਸ, ਤੇ ਚਾਹੇ ਉਹ ਇੰਡੀਵਿਜੂਅਲ ਹਿਊਮਨ ਰਾਈਟਸ ਹੋਣ। ਹਾਂਜੀ, ਇੰਡੀਵਿਜੂਅਲ ਜੋ ਆਪਾਂ ਕਹਿ ਸਕਦੇ ਹਾਂ ਰਾਈਟ ਟੂ ਫਰੀਡਮ, ਰਾਈਟ ਟੂ ਫਰੀਡਮ ਆਫ ਸਪੀਚ, ਰਾਈਟ ਟੂ ਫਰੀਡਮ। ਹਾਂਜੀ, ਤੇ ਇਹ ਇੰਡੀਵਿਜੂਅਲ ਲੈਵਲ ਤੇ ਵੀ ਤੇ ਕਲੈਕਟਿਵ ਲੈਵਲ ਤੇ ਵੀ ਇਹ ਸਾਰੇ ਹਿਊਮਨ ਰਾਈਟਸ ਜਿਹੜੇ ਮੇਨ ਹਿਊਮਨ ਰਾਈਟਸ ਗਿਣੇ ਜਾਂਦੇ ਆ, ਇਹਨਾਂ ਨੂੰ ਦਰਜ ਕੀਤਾ ਗਿਆ ਆ 1966 ਵਿੱਚ ਇੱਕ ਸੰਧੀ ਵਿੱਚ, ਇੰਟਰਨੈਸ਼ਨਲ ਕਵਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਜਿਹਦੇ ਵਿੱਚ ਭਾਈ ਸਾਹਿਬ ਇਹ ਜ਼ਿਕਰ ਜੋ ਗੱਲ ਆ, ਨੋਟ ਕਰਨ ਵਾਲੀ ਗੱਲ ਆ ਕਿ ਜਿਹਦੇ ਵਿੱਚ ਸੈਲਫ ਡਿਟਰਮੀਨੇਸ਼ਨ ਦਾ ਹੱਕ, ਖੁਦ ਮੁਖਤਿਆਰੀ ਦਾ ਹੱਕ, ਇਸ ਨੂੰ ਪਹਿਲ ਦਿੱਤੀ ਗਈ ਆ। ਆਰਟੀਕਲ 1, ਨੰਬਰ 1 ਆਰਟੀਕਲ, ਉਹ ਹੈਗਾ ਆ ਦ ਰਾਈਟ ਆਫ ਸੈਲਫ ਡਿਟਰਮੀਨੇਸ਼ਨ।
ਤੇ ਉਸ ਆਰਟੀਕਲ 1 ਦੇ ਮੁਤਾਬਕ ਹਰ ਇੱਕ ਕੌਮ, ਨੇਸ਼ਨ ਜਾਂ ਪੀਪਲ ਦਾ ਹੱਕ ਆ ਕਿ ਉਹ ਆਪਣਾ ਜੋ ਭਵਿੱਖ ਆ, ਪੋਲੀਟੀਕਲ ਸਟੇਟਸ ਆ, ਉਹ ਆਪ ਹੀ ਫੈਸਲਾ ਕਰਨ ਕਿ ਉਹਨਾਂ ਨੇ ਕਿਸ ਤਰ੍ਹਾਂ ਰਹਿਣਾ, ਇੰਡੀਪੈਂਡੈਂਸ ਰਹਿਣਾ ਜਾਂ ਕਈ ਕੌਮਾਂ ਦੇ ਨਾਲ ਫੈਡਰਲਿਜ਼ਮ ਦਾ ਸਟਰਕਚਰ ਹੁੰਦਾ, ਕਈ ਕੌਮਾਂ ਦਾ ਹੋਰ ਹੁੰਦਾ ਸਟਰਕਚਰ ਆਟੋਨਮੀ ਦੇ ਹਿਸਾਬ ਨਾਲ। ਤੇ ਇਹ ਹਰੇਕ ਕੌਮ ਦਾ ਹੱਕ ਆ, ਇੰਟਰਨੈਸ਼ਨਲ ਲਾਅ ਦੇ ਅਧੀਨ ਇਹ ਦਰਜ ਆ। ਸੋ ਇਹ ਜਿਹੜਾ ਸਿਧਾਂਤਕ ਤੌਰ ਤੇ ਇਹ ਪਾਰਲੀਮੈਂਟ ਵਿੱਚ ਗਰੁੱਪ ਸਥਾਪਿਤ ਕੀਤਾ ਗਿਆ ਤਾਂ ਕਿ ਇਹ ਜਿੱਥੇ ਵੀ ਕੌਨਫਲਿਕਟ ਹੋਵੇ, ਚਾਹੇ ਉਹ ਪੰਜਾਬ ਵਿੱਚ ਆ, ਸਿੱਖਾਂ ਦਾ ਜੋ ਖਾਲਿਸਤਾਨ ਦਾ ਆਜ਼ਾਦੀ ਦਾ ਸੰਘਰਸ਼ ਆ, ਚਾਹੇ ਉਹ ਕਸ਼ਮੀਰ ਵਿੱਚ, ਚਾਹੇ ਉਹ ਨਾਗਾਲੈਂਡ ਵਿੱਚ ਆ, ਅਸਾਮ ਵਿੱਚ ਆ, ਜਾਂ ਭਾਰਤ ਤੋਂ ਬਾਹਰ ਵੀ ਜਿਹੜੇ ਕੋਈ ਰੀਜਨਸ ਹੈਗੇ ਆ ਜਿੱਥੇ ਕੌਨਫਲਿਕਟ ਚੱਲ ਰਿਹਾ ਆ, ਕੁਰਦਾਂ ਦਾ ਚੱਲ ਰਿਹਾ ਆ ਤੇ ਹੋਰ ਵੀ ਥਾਵਾਂ ਤੇ ਚੱਲ ਰਿਹਾ ਆ ਜੀ। ਅਸੀਂ ਉੱਥੇ ਹਾਈਲਾਈਟ ਕਰਨਾ ਚਾਹੁੰਦੇ ਹਾਂ ਯੂਕੇ ਪਾਰਲੀਮੈਂਟ ਵਿੱਚ ਤੇ ਬਾਹਰਲੀ ਮੀਡੀਆ ਵਿੱਚ ਨੂੰ ਵੀ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ। ਇਹਦਾ ਸਿਰਫ ਤਾਂ ਸਿਰਫ ਉਹ ਹੱਲ ਆ ਕਿ ਉੱਥੇ ਦੀ ਜਿਹੜੀ ਰਹਿ ਰਹੀ ਆ ਨੇਸ਼ਨ, ਉੱਥੇ ਉਹਨਾਂ ਦਾ ਹੋਮਲੈਂਡ ਵਿੱਚ ਉਹ ਆਪ ਹੀ ਫੈਸਲਾ ਕਰਨ। ਯੂਨਾਈਟਿਡ ਨੇਸ਼ਨਸ ਦਾ ਜਿਹੜਾ ਅੱਜ ਕੱਲ੍ਹ ਇਹਨਾਂ ਦਾ ਹੈਗਾ ਆ ਕਿ ਉਹ ਫੈਸਲਾ ਉਹਨੂੰ ਕਿਸ ਤਰ੍ਹਾਂ ਐਕਸਪ੍ਰੈਸ ਕੀਤਾ ਜਾਵੇ। ਉਹ ਆਮ ਤੌਰ ਤੇ ਜਿਸ ਤਰ੍ਹਾਂ ਈਸਟ ਟੀਮੋਰ ਵਿੱਚ UN ਨੇ ਰੈਫਰੈਂਡਮ ਕਰਾ ਕੇ ਉੱਥੇ ਵੀ ਇੰਡੀਪੈਂਡੈਂਸ ਦਾ ਫੈਸਲਾ ਜੋ ਲੋਕਾਂ ਨੇ ਕੀਤਾ ਉਹ UN ਨੇ ਅਪਣਾ ਲਿਆ। ਇਹ ਰੈਫਰੈਂਡਮ ਦੇ ਰਾਹੀਂ ਲੋਕਾਂ ਦੀ ਜਿਹੜੀ ਰਾਏ ਆ ਆਪਣੇ ਪੋਲੀਟੀਕਲ ਫਿਊਚਰ ਐਸਟੈਬਲਿਸ਼ ਕਰਨ ਵਾਸਤੇ ਉਹ UN ਵੱਲੋਂ ਐਕਸੈਪਟਡ ਮੀਨਸ ਆ। ਤੇ ਆਪਾਂ ਚਾਹੁੰਦੇ ਹਾਂ ਕਿ ਜਿੱਥੇ ਵੀ ਹੋਵੇ ਕੌਨਫਲਿਕਟ ਇਹੋ ਜਿਹਾ, ਉੱਥੇ ਯੂਨਾਈਟਿਡ ਨੇਸ਼ਨਸ ਦੇ ਮੈਂਡੇਟ ਨਾਲ ਹੀ ਰੈਫਰੈਂਡਮ ਕਰਾਏ ਜਾਣ, ਰਾਇਸ਼ਮਾਰੀ ਰਾਹੀਂ ਉੱਥੇ ਦੇ ਰਹਿਣ ਵਾਲੇ ਲੋਕ ਆਪ ਫੈਸਲਾ ਕਰਨ ਕਿ ਉਹਨਾਂ ਦਾ ਫਿਊਚਰ ਇਹੋ ਜਿਹਾ। ਜੀ ਬਿਲਕੁਲ, ਤੇ ਉਸੇ ਨੂੰ ਮੁੱਖ ਰੱਖਦਾ ਹੋਇਆ ਜਿਹੜਾ ਇਹ ਪਾਰਲੀਮੈਂਟੇਰੀਅਨਸ ਫॉर ਨੈਸ਼ਨਲ ਸੈਲਫ ਡਿਟਰਮੀਨੇਸ਼ਨ ਜਿਹੜਾ ਸੰਗਠਨ ਹੈਗਾ ਇਹ ਯੂਕੇ ਦੇ ਵਿੱਚ ਕੰਮ ਕਰ ਰਿਹਾ ਜੀ। ਭਾਈ ਸਾਹਿਬ, ਸੋ ਮੈਂ ਇਹਦੇ ਤੋਂ ਬਾਅਦ ਹੁਣ ਆਪਣੀ ਕਾਨਫਰੰਸ ਦੇ ਵੱਲ ਨੂੰ ਆਵਾਂ। ਜੇ ਕਾਨਫਰੰਸ ਬਾਰੇ ਤੇ ਖਾਸ ਤੌਰ ਤੇ ਅਸੀਂ ਜੇ ਸਿੱਖ ਕੇਸ ਦੀ ਗੱਲ ਕਰਨੀ ਹੋਵੇ, ਖਾਲਿਸਤਾਨ ਲਈ ਜਿਹੜੀ ਇਹ ਵਰ੍ਹੇਗੰਢ ਸੀ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ, ਇਸ ਮੌਕੇ ਤੇ ਜਿਹੜੀ ਯੂਕੇ ਡਰਬੀ ਦੇ ਵਿੱਚ ਕਾਨਫਰੰਸ ਕੀਤੀ ਗਈ ਹੈ, ਇਸ ਹਵਾਲੇ ਦੇ ਨਾਲ ਮੈਂ ਤੁਹਾਡੇ ਕੋਲੋਂ ਪੁੱਛਣਾ ਹੋਵੇ ਤਾਂ ਕੀ ਕਹਿਣਾ ਚਾਹੋਗੇ ਜਾਂ ਇਹਦੇ ਜਿਹੜੇ ਵੇਰਵੇ ਹੈਗੇ ਆ ਇਹ ਤੁਸੀਂ ਸਾਡੇ ਨਾਲ ਸਾਂਝੇ ਕਰ ਸਕੋ ਕਿ ਇਸ ਕਾਨਫਰੰਸ ਦੇ ਵਿੱਚ ਕਿਸ ਵਿਚਾਰ ਚਰਚਾ ਦੇ ਉੱਪਰ ਜਿਹੜਾ ਹੈਗਾ ਉਹ ਜ਼ਿਆਦਾ ਗੱਲਬਾਤ ਹੋਈ ਹੈ, ਕਿੱਧਰ ਨੂੰ ਜਾਂ ਆਉਣ ਵਾਲੇ ਸਮੇਂ ਦੇ ਲਈ ਜਿਵੇਂ ਤੁਸੀਂ ਲੌਬਿੰਗ ਦੀ ਗੱਲ ਕਰ ਰਹੇ ਹੋ ਤੇ ਯੂਕੇ ਦੇ ਵਿੱਚ ਖਾਸ ਤੌਰ ਤੇ ਕਿਸ ਨੀਤੀ ਦੇ ਤਹਿਤ ਜਿਹੜੀ ਲੌਬਿੰਗ ਹੈਗੀ ਹੈ ਸੈਲਫ ਡਿਟਰਮੀਨੇਸ਼ਨ ਦੇ ਹਵਾਲੇ ਨਾਲ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਵੇਗੀ? ਹਾਂਜੀ ਭਾਜੀ, ਇਸ ਕਾਨਫਰੰਸ ਦੀ ਅਹਿਮੀਅਤ ਇਹ ਆ ਨੰਬਰ 1 ਕਿ ਇਹ ਆਪਣੇ ਖਾਲਿਸਤਾਨ ਡੇ ਤੇ ਹੋਈ ਆ ਨਾ, ਮਤਲਬ ਦਿਨ ਉਹੀ ਆ 29 ਅਪ੍ਰੈਲ ਵਾਲੇ ਦਿਨ ਤੇ ਕਾਨਫਰੰਸ ਰੱਖੀ ਗਈ। ਤੇ ਅਸੀਂ ਹਰ ਸਾਲ ਦੀ ਤਰ੍ਹਾਂ ਯੂਕੇ ਵਿੱਚ ਖਾਲਿਸਤਾਨ ਡੇ ਤਰ੍ਹਾਂ ਮਨਾਉਂਦੇ ਆ। ਜਿਹੜੇ ਆਪਣੇ ਭਾਈਵਾਲ ਕੌਮਾਂ ਆ ਉਹਨਾਂ ਨਾਲ ਰਲ ਮਿਲ ਕੇ ਹੀ ਤੇ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਲੜਾਈ ਆ, ਇਹ ਜਿਹੜਾ ਸੰਘਰਸ਼ ਆ ਜੋ ਆਪਾਂ ਸ਼ਾਂਤਮਈ ਢੰਗ ਨਾਲ ਅੱਗੇ ਲਿਜਾ ਰਹੇ ਆ। ਅਸੀਂ ਜਿਹੜੀ ਭਾਈਵਾਲ ਕੌਮਾਂ ਨਾਲ ਰਲ ਇੱਕ ਸਾਂਝਾ ਫਰੰਟ ਪੇਸ਼ ਕਰਾਂਗੇ ਤੇ ਅਸੀਂ ਸਮਝਦੇ ਹਾਂ ਕਿ ਉਹ ਦੁਨੀਆ ਵਿੱਚ ਉਹਦਾ ਜ਼ਿਆਦਾ ਜ਼ਬਰਦਸਤ ਉਹਦਾ ਇਫੈਕਟ ਹੋਊਗਾ। ਈਵਨ ਜੋ ਇੰਡੀਆ ਦੀ ਸਰਕਾਰ ਆ ਉਹ ਵੀ ਸ਼ਾਇਦ ਜਦੋਂ ਦੇਖਦੇ ਆ ਕਿ ਇਹ ਕੌਮਾਂ ਇਕੱਠੀਆਂ ਹੋ ਕੇ ਹੀ ਇੱਕ ਪਲੇਟਫਾਰਮ, ਸਾਂਝੇ ਪਲੇਟਫਾਰਮ ਤੇ ਖੜ ਕੇ ਇਹ ਆਪਣੀ ਆਜ਼ਾਦੀ ਦੀ ਮੰਗ ਕਰ ਰਹੇ ਆ ਕਿ ਇਹਦੇ ਵਿੱਚ ਦਮ ਹੈਗਾ ਇਸ ਗੱਲ ਵਿੱਚ। ਇਹ ਕੋਈ ਇੱਕ ਬੰਦੇ ਦੀ ਗੱਲ ਨਹੀਂ, ਇਹ ਕੋਈ ਈਵਨ ਇੱਕ ਜਥੇਬੰਦੀ ਦੀ ਗੱਲ ਨਹੀਂ, ਇਹ ਇੱਕ ਈਵਨ ਇੱਕ ਕੌਮ ਦੀ ਗੱਲ ਨਹੀਂ, ਇਹ ਕਈ ਨੇਸ਼ਨਸ ਇਕੱਠੀਆਂ ਹੋ ਕੇ ਹੀ ਇੱਕ ਸਾਂਝਾ ਇਹਨਾਂ ਦਾ ਡਿਮਾਂਡ ਆ। ਇਹ ਸੈਲਫ ਡਿਟਰਮੀਨੇਸ਼ਨ ਦਾ ਜੋ ਹੱਕ ਆ, ਜੋ ਅੰਤਰਰਾਸ਼ਟਰੀ ਕਾਨੂੰਨ ਦੇ ਵਿੱਚ ਦਰਜ ਕੀਤਾ ਹੋਇਆ ਹੱਕ, ਉਸ ਨੂੰ ਲਾਗੂ ਕੀਤਾ ਜਾਵੇ। ਤਾਂ ਮੈਂ ਦੂਜੀ ਗੱਲ ਇਹ ਆ ਭਾਈ ਸਾਹਿਬ ਕਿ ਲਾਰਡ ਨਜ਼ੀਰ ਅਹਿਮਦ ਜੋ ਪਾਰਲੀਮੈਂਟੇਰੀਅਨਸ ਫॉर ਨੈਸ਼ਨਲ ਸੈਲਫ ਡਿਟਰਮੀਨੇਸ਼ਨ ਦੇ ਚੇਅਰਮੈਨ ਆ ਉਹ ਹਾਊਸ ਆਫ ਲੋਰਡਸ ਦੇ ਮੈਂਬਰ ਹੁੰਦੇ ਹੋਏ ਉਹਨਾਂ ਨੇ ਜਦੋਂ ਇੰਡੀਆ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਇਆ ਸੀਗਾ ਕਾਮਨਵੈਲਥ ਹੈਡਸ ਆਫ ਗਵਰਨਮੈਂਟ ਵਾਸਤੇ 2 ਹਫ਼ਤੇ ਪਹਿਲਾਂ ਯੂਕੇ ਵਿੱਚ ਆਏ ਸੀ,
ਤੇ ਉਸ ਸਮੇਂ ਹੀ ਲਾਰਡ ਨਜ਼ੀਰ ਅਹਿਮਦ ਨੇ, ਜੋ ਆਪਣੇ ਡਰਬੀ ਵਾਲੀ ਕਾਨਫਰੰਸ ਵਿੱਚ ਵੀ ਸ਼ਾਮਲ ਹੋਏ ਹੈ, ਤੇ ਉਹਨਾਂ ਦਾ ਸਨਮਾਨ ਵੀ ਇਸ ਕਰਕੇ ਕੀਤਾ ਗਿਆ ਕਿ 2 ਵੀਕਾਂ ਪਹਿਲਾਂ ਜਦੋਂ ਨਰਿੰਦਰ ਮੋਦੀ ਇੱਥੇ ਯੂਕੇ ਵਿੱਚ ਆਇਆ, ਤੇ ਤੁਹਾਨੂੰ ਪਤਾ ਉਸ ਟਾਈਮ ਇੱਕ ਬਹੁਤ ਵੱਡਾ ਮੁਜ਼ਾਹਰਾ ਵੀ ਕੀਤਾ ਗਿਆ ਸੀ ਪਾਰਲੀਮੈਂਟ ਸਕੁਆਇਰ ਵਿੱਚ ਜੀ। ਪਰ ਉਸੇ ਸਮੇਂ ਲਾਰਡ ਨਜ਼ੀਰ ਅਹਿਮਦ ਨੇ ਹਾਊਸ ਆਫ ਲਾਰਡਸ ਵਿੱਚ ਇੱਕ ਡਿਬੇਟ ਕਰਵਾਈ, ਤੇ ਉਸ ਡਿਬੇਟ ਵਿੱਚ ਇਹਨਾਂ ਨੇ ਯੂਕੇ ਦੀ ਗੌਰਮੈਂਟ ਤੋਂ ਮੰਗ ਕੀਤੀ। ਇਹ ਫੁੱਲ ਚੈਂਬਰ ਆਫ ਹਾਊਸ ਆਫ ਲਾਰਡਸ ਵਿੱਚ ਇਹ ਡਿਬੇਟ ਹੋਈ ਆ, ਉੱਥੇ ਭਰਿਆ ਹੋਇਆ ਚੈਂਬਰ ਵਿੱਚ ਇਹਨਾਂ ਨੇ ਜਿਹੜੀਆਂ ਕੁਛ ਗੱਲਾਂ ਕੀਤੀਆਂ, ਸਿਰਫ ਸਿੱਖਾਂ ਵਾਸਤੇ ਨਹੀਂ ਕਸ਼ਮੀਰੀਆਂ ਵਾਸਤੇ ਵੀ ਕੀਤੀਆਂ, ਔਰ ਜਿਹੜੇ ਸੰਘਰਸ਼ ਨਾਰਥ ਈਸਟ ਵਿੱਚ ਚੱਲ ਰਹੇ ਆ ਉਹਨਾਂ ਦਾ ਵੀ ਜ਼ਿਕਰ ਕੀਤਾ ਇਹਨਾਂ ਨੇ। ਕੁਛ ਗੱਲਾਂ ਇਹਨਾਂ ਨੇ ਕੀਤੀਆਂ ਭਾਈ ਸਾਹਿਬ ਜਿਹੜੀਆਂ ਅੱਜ ਤੱਕ ਪਾਰਲੀਮੈਂਟ ਵਿੱਚ ਮੇਰਾ ਖਿਆਲ ਨਹੀਂ ਕੀਤੀਆਂ ਗਈਆਂ ਅੱਗੇ। ਨੰਬਰ 1 ਇਹਨਾਂ ਨੇ ਮੰਗ ਕੀਤੀ ਕਿ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆ, ਇਸ ਨੂੰ ਲਾਗੂ ਕੀਤਾ ਜਾਵੇ ਕਸ਼ਮੀਰ ਵਿੱਚ ਵੀ ਤੇ ਪੰਜਾਬ ਵਿੱਚ ਵੀ, ਤਾਂ ਕਿ ਉੱਥੇ ਜਿਹੜੇ ਕੌਨਫਲਿਕਟ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਜਾਨੀ ਨੁਕਸਾਨ, ਮਾਲੀ ਨੁਕਸਾਨ ਕਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਆ, ਇਹਨਾਂ ਕੌਨਫਲਿਕਟਾਂ ਨੂੰ ਠੱਲ ਪਾਉਣ ਵਾਸਤੇ ਡੈਮੋਕ੍ਰੈਟਿਕ ਤਰੀਕੇ ਨਾਲ ਯੂਨਾਈਟਿਡ ਨੇਸ਼ਨਸ ਵੱਲੋਂ ਪ੍ਰਸਕ੍ਰਾਈਬਡ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆ, ਉਸ ਨੂੰ ਜੇ ਲਾਗੂ ਕੀਤਾ ਜਾਵੇ ਤੇ ਇਹ ਕੌਨਫਲਿਕਟ ਹੱਲ ਹੋ ਸਕਦੇ ਆ। ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਇਹ ਰੇਜ਼ ਕੀਤੀ ਆ, ਤੇ ਪੰਜਾਬ ਦਾ ਵੀ ਉਹਨਾਂ ਨੇ ਵਿੱਚ ਸ਼ਾਮਲ ਕੀਤਾ ਰੀਜਨਲ ਕੌਨਫਲਿਕਟ ਕਸ਼ਮੀਰ ਦੇ ਨਾਲ। ਦੂਜੀ ਗੱਲ ਇਹਨਾਂ ਨੇ ਉਸ ਡਿਬੇਟ ਵਿੱਚ ਡਿਮਾਂਡ ਕੀਤਾ ਕਿ ਜਿਨ੍ਹਾਂ ਨੇ ਸਿੱਖਾਂ ਤੇ 1984 ਵਿੱਚ ਜੈਨੋਸਾਈਡ ਕੀਤਾ, ਇਹਨਾਂ ਨੂੰ ਵੀ ਇਹ ਕਸੂਰਵਾਰ ਜਿਹੜੇ ਲੋਕ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਤਾਂ ਕਿ ਉਹ ਉਸ ਵੇਲੇ ਦੇ ਜਿਹੜੇ ਜ਼ਖਮ ਆ, ਜਿਹੜੇ ਅੱਜ ਵੀ ਜ਼ਖਮ ਦੀਦੇ ਆ ਹਰੇਕ ਕੱਲੇ ਸਿੱਖ ਨੂੰ, ਕੱਲੇ ਸਿੱਖ ਜੋ ਦੁਨੀਆ 'ਚ ਰਹਿ ਰਿਹਾ ਆ, ਔਰ ਸਿੱਖਾਂ ਦੇ ਸ਼ੁਭ ਚਿੰਤਕ ਜੋ ਵੀ ਦੁਨੀਆ ਵਿੱਚ ਹੈਗੇ ਆ, ਉਹਨਾਂ ਨੂੰ ਵੀ ਉਹ ਜ਼ਖਮ ਦਿਸ ਰਹੇ ਆ, ਅੱਜ ਦੇ ਫਰੈਸ਼ ਤਾਜ਼ੇ ਤੱਕ ਜ਼ਖਮ ਦਿਸ ਰਹੇ ਆ ਜੋ 84 ਦੇ ਆ। ਤੇ ਜਿੰਨਾ ਚਿਰ ਇਹਨਾਂ ਕਸੂਰਵਾਰਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਚਿਰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਚੀਜ਼ ਇੱਕ ਹਿਸਟੋਰੀਕਲ ਰੌਂਗ ਹੋਈ ਤੇ ਇਹਨੂੰ ਕੋਈ ਜਸਟਿਸ ਮਿਲਿਆ ਸਿੱਖਾਂ ਨੂੰ, ਹਨਾ। ਤੇ ਨਾਲ ਹੀ ਲਾਰਡ ਅਹਿਮਦ ਨੇ ਇਹ ਵੀ ਮੰਗ ਕੀਤੀ ਕਿ ਖਾਲਿਸਤਾਨ, ਉਹਨਾਂ ਨੇ ਖਾਲਿਸਤਾਨ ਲਫ਼ਜ਼ ਵਰਤ ਕੇ ਹੀ ਇਹਨਾਂ ਨੇ ਮੰਗ ਕੀਤੀ ਕਿ ਖਾਲਿਸਤਾਨ ਔਰ ਕਸ਼ਮੀਰ ਵਿੱਚ ਰੈਫਰੈਂਡਮ ਕਰਾਇਆ ਜਾਵੇ, ਤਾਂ ਕਿ ਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਔਰ ਡੈਮੋਕ੍ਰੈਟਿਕ ਢੰਗ ਨਾਲ ਉੱਥੇ ਦੇ ਜਿਹੜੇ ਕੌਨਫਲਿਕਟ ਆ ਉਹਨਾਂ ਨੂੰ ਰਿਜ਼ੋਲਵ ਕੀਤੇ ਜਾਣ। ਸੋ ਇਹ ਗੱਲਾਂ ਕਿਉਂਕਿ ਅਸੀਂ ਫੋਲੋ ਕਰਦੇ ਹਾਂ ਨਾ ਯੂਕੇ ਦੀ ਪੋਲੀਟਿਕਸ, ਵੈਰੀ ਕਲੋਸਲੀ ਅਸੀਂ ਫੋਲੋ ਕਰ ਰਹੇ ਹਾਂ, ਤੇ ਇਹ ਗੱਲਾਂ ਇਹਨਾਂ ਨੇ ਪਹਿਲੀ ਵਾਰੀ ਜੋ ਪਾਰਲੀਮੈਂਟ, ਯੂਕੇ ਦੀ ਪਾਰਲੀਮੈਂਟ, ਇਹ ਗੱਲਾਂ ਇਹਨਾਂ ਨੇ ਕੀਤੀਆਂ। ਤੇ ਸਾਨੂੰ ਮਤਲਬ ਬਹੁਤ, ਮੈਂ ਕਹੂੰਗਾ ਸਾਰਿਆਂ ਸਿੱਖਾਂ ਵੱਲੋਂ, ਹਨਾ, ਸਾਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਕਿ ਇੱਕ ਬੰਦਾ ਐਜ਼ ਅ ਨੌਨ ਸਿੱਖ, ਲਾਰਡ ਨਜ਼ੀਰ ਅਹਿਮਦ ਗੈਰ ਸਿੱਖ ਹੋਣ ਦੇ ਨਾਤੇ ਵੀ ਇਹਨਾਂ ਨੇ ਆਪਣੇ ਸਿੱਖਾਂ ਦੀ ਹਿਊਮਨ ਰਾਈਟਸ ਦੀ ਗੱਲ ਕੀਤੀ ਆ, ਜੋ ਜੈਨੋਸਾਈਡ ਹੋਇਆ, ਔਰ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ, ਔਰ ਰੈਫਰੈਂਡਮ ਦੀ ਗੱਲ ਕੀਤੀ ਜੀ। ਸੋ ਇਹ ਲਾਰਡ ਨਜ਼ੀਰ ਅਹਿਮਦ ਆਏ ਸੀਗੇ ਕਾਨਫਰੰਸ ਤੇ, ਇਹਨਾਂ ਦਾ ਸਨਮਾਨ ਕੀਤਾ ਗਿਆ। ਔਰ ਇਹਦੇ ਨਾਲ ਹੀ ਕਾਨਫਰੰਸ ਵਿੱਚ ਇੱਕ ਬੜਾ ਹੀ ਮੈਂ ਪਹਿਲੀ ਵਾਰੀ ਦੇਖਿਆ ਜੀ, ਆਪਣੇ ਜਦੋਂ ਆਪਣੇ ਲੋਕ ਕਾਨਫਰੰਸਾਂ ਕਰਦੇ ਆ, ਤਕਰੀਬਨ ਇਕੱਠੇ ਬਾਹਰਲੀ ਜੋ ਇੰਡੀਪੈਂਡੈਂਟ ਲੋਕ ਆ ਉਹਨਾਂ ਦੀ ਸ਼ਮੂਲੀਅਤ ਕਰਦੇ ਆ। ਇਹ ਕੁਛ ਮੈਂ ਪਹਿਲੀ ਵਾਰੀ ਦੇਖਿਆ ਜੋ ਯੂਨਾਈਟਿਡ ਨੇਸ਼ਨਸ ਦਾ ਜੋ ਇੰਡੀਪੈਂਡੈਂਟ ਐਕਸਪਰਟ ਹੈਗੇ ਆ ਜੀ ਔਨ ਦ ਪ੍ਰਮੋਸ਼ਨ of a democratic and equitable international order. ਪ੍ਰੋਫੈਸਰ ਐਲਫਰਡ ਡੁਜ਼ੈਸ ਬੜੇ ਮਸ਼ਹੂਰ ਇੰਟਰਨੈਸ਼ਨਲ ਲਾਇਰ ਹੈ, ਜੋ UN ਵਾਸਤੇ ਇਹਨਾਂ ਨੇ ਇੱਕ ਰੋਲ ਇੰਡੀਪੈਂਡੈਂਟ ਐਕਸਪਰਟ ਦਾ ਅਦਾ ਕੀਤਾ ਪਿਛਲੇ 6 ਸਾਲ ਤੇ ਉਹਨਾਂ ਨੇ ਇੱਕ ਖਾਸ ਮੈਸੇਜ ਸਾਨੂੰ ਭੇਜਿਆ, ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਹੱਕ ਆ, ਰਾਈਟ ਆਫ ਸੈਲਫ ਸਵੈ ਨਿਰਣੇ ਦਾ ਹੱਕ ਆ ਜੋ ਆਪਾਂ ਕਹਿੰਦੇ, ਇਹਨੂੰ ਇੰਨੀ ਪਹਿਲ ਦਿੱਤੀ ਗਈ ਆ ਇੰਟਰਨੈਸ਼ਨਲ ਲਾਅ ਵਿੱਚ
ਜੀ ਕਿ ਈਵਨ ਜੋ ਕਈ ਸਟੇਟਾਂ ਦਾ ਡਿਫੈਂਸ ਹੁੰਦਾ ਕਿ ਨਹੀਂ ਜੀ ਸਾਡੀ ਟੈਰੀਟੋਰੀਅਲ ਇੰਟੈਗ੍ਰਿਟੀ ਦੇ ਖਿਲਾਫ ਤੁਸੀਂ ਬੋਲ ਨਹੀਂ ਸਕਦੇ ਜਾਂ ਕੋਈ ਸੰਘਰਸ਼ ਨਹੀਂ ਕਰ ਸਕਦੇ, ਕਿਉਂਕਿ ਇਹ ਕਹਿੰਦੇ ਆ ਕਿ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਆਪਾਂ ਇੱਕ ਇੰਟਰਨੈਸ਼ਨਲ ਸਿਸਟਮ ਦਾ ਇੱਕ ਥੰਮ ਬਣਿਆ ਆ ਜੀ। ਤੇ UN ਦਾ ਆਪ ਆਪਣਾ ਜਿਹੜਾ ਇੰਡੀਪੈਂਡੈਂਟ ਐਕਸਪਰਟ UN ਦਾ ਉਹ ਆਪ ਕਹਿ ਰਿਹਾ ਕਿ ਇਹ UN ਸਿਸਟਮ ਇਸ ਬੁਨਿਆਦ ਤੇ ਨਹੀਂ ਬਣਿਆ ਕਿ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਕਾਇਮ ਰੱਖਿਆ ਜਾਵੇ ਹਰ ਹਾਲਾਤ ਵਿੱਚ। ਜੀ ਜਿਸ ਤਰ੍ਹਾਂ ਇੰਡੀਅਨ ਸਰਕਾਰ ਕਈ ਵਾਰੀ ਕਹਿੰਦੀ ਆ ਕਿ ਸਾਡੀ ਜੋ ਟੈਰੀਟੋਰੀਅਲ ਇੰਟੈਗ੍ਰਿਟੀ ਆ ਇਸ ਤੋਂ ਬਿਨਾਂ ਕੋਈ ਉਹ ਗੱਲ ਕਰਨ ਨੂੰ ਤਿਆਰ ਨਹੀਂ, ਤੇ UN ਦਾ ਐਕਸਪਰਟ ਆਪ ਕਹਿ ਰਿਹਾ ਕਿ ਨਹੀਂ, ਇਹ ਜੋ ਟੈਰੀਟੋਰੀਅਲ ਇੰਟੈਗ੍ਰਿਟੀ ਆ ਇਹ ਦੂਜੇ ਨੰਬਰ ਤੇ ਆਉਂਦੀ ਆ ਗੱਲ। ਜਿਹੜਾ ਹੁਣ ਕੋਈ ਸਰਕਾਰ ਹੋਵੇ ਜਾਂ ਕੋਈ ਸਟੇਟ ਹੋਵੇ ਜੇ ਉਹ ਸੈਲਫ ਡਿਟਰਮੀਨੇਸ਼ਨ ਦੇ ਸਿਧਾਂਤਾਂ ਦੇ ਖਿਲਾਫ ਕੰਮ ਕਰ ਰਹੀ ਆ ਤੇ ਉਸ ਸਟੇਟ ਦਾ ਕੋਈ ਹੱਕ ਨਹੀਂ ਬਣਦਾ ਤੇ ਉਹ ਨਾਲੋਂ ਨਾਲ ਹੀ ਟੈਰੀਟੋਰੀਅਲ ਇੰਟੈਗ੍ਰਿਟੀ ਦਾ ਡਿਫੈਂਸ ਪੇਸ਼ ਕਰਕੇ ਉਹ ਸੈਲਫ ਡਿਟਰਮੀਨੇਸ਼ਨ ਦੇ ਕਲੇਮ ਨੂੰ ਅਪੋਜ਼ ਕਰ ਸਕਦੇ ਆ। ਨਹੀਂ, ਉਹ ਕਹਿ ਰਹੇ ਆ ਕਿ ਜਿੱਥੇ ਤੁਸੀਂ ਸੈਲਫ ਡਿਟਰਮੀਨੇਸ਼ਨ ਦਾ ਹੱਕ ਨਹੀਂ ਅਪਣਾਇਆ ਉੱਥੇ ਤੁਹਾਡਾ ਕੋਈ ਹੱਕ ਨਹੀਂ ਕਹਿਣਾ ਕਿ ਟੈਰੀਟੋਰੀਅਲ ਇੰਟੈਗ੍ਰਿਟੀ ਸੈਕਰੋਸੈਂਕਟ ਆ, ਇਸ ਨੂੰ ਕਦੀ ਕਿਸੇ ਹਾਲਾਤ ਵਿੱਚ ਬਦਲਿਆ ਨਹੀਂ ਜਾ ਸਕਦਾ। ਕਿਉਂਕਿ ਆਪਾਂ ਇੰਟਰਨੈਸ਼ਨਲ ਪ੍ਰੈਕਟਿਸ ਵਿੱਚ ਵੀ ਦੇਖਿਆ ਜਿੰਨੇ ਹੁਣ ਸਟੇਟ ਪਿਛਲੇ ਕੁਝ ਸਾਲਾਂ ਵਿੱਚ ਆਜ਼ਾਦ ਹੋਏ ਆ ਹਨਾ, ਤੇ ਈਵਨ ਯੂਨਾਈਟਿਡ ਨੇਸ਼ਨਸ ਦੀ ਛਤਰਛਾਇਆ ਹੇਠ ਉਹ ਪ੍ਰੋਸੈਸ ਹੋਏ ਆ ਸੈਲਫ ਡਿਟਰਮੀਨੇਸ਼ਨ ਦੇ। ਈਸਟ ਟੀਮੋਰ ਵਿੱਚ ਉਹ ਪ੍ਰੋਸੈਸ ਹੋਇਆ UN ਦੀ ਛਤਰਛਾਇਆ ਹੇਠ, ਉੱਥੇ ਵੀ ਇੱਕ ਇੰਡੀਪੈਂਡੈਂਟ ਸਟੇਟ ਬਣ ਗਿਆ ਤੇ ਜੋ ਟੈਰੀਟੋਰੀਅਲ ਇੰਟੈਗ੍ਰਿਟੀ ਆ ਉਸ ਨੂੰ ਇੱਕ ਪਾਸੇ ਰੱਖ ਕੇ, ਕਿਉਂਕਿ ਲੋਕਾਂ ਦਾ ਜਿਹੜਾ ਹੱਕ ਸੈਲਫ ਡਿਟਰਮੀਨੇਸ਼ਨ ਉਹਨੂੰ ਖੋਇਆ ਗਿਆ, ਉੱਥੇ UN ਦੀ ਇੰਟਰਵੈਂਸ਼ਨ ਨਾਲ ਉਹ ਟੈਰੀਟੋਰੀਅਲ ਇੰਟੈਗ੍ਰਿਟੀ ਪਾਸੇ ਰੱਖ ਕੇ ਉਹਨਾਂ ਨੇ ਸੈਲਫ ਡਿਟਰਮੀਨੇਸ਼ਨ ਦਾ ਹੱਕ ਦਿੱਤਾ ਲੋਕਾਂ ਨੂੰ। ਉੱਥੇ ਰੈਫਰੈਂਡਮ ਰਾਹੀਂ ਉਹਨਾਂ ਨੇ ਆਪਣੀ ਆਜ਼ਾਦੀ ਦੀ ਮੰਗ ਕੀਤੀ ਅਤੇ ਉੱਥੇ ਇੰਡੀਪੈਂਡੈਂਟ ਸਟੇਟ ਬਣਿਆ। ਇੱਕ ਹੋਰ ਵੀ ਮਿਸਾਲ ਦੇ ਸਕਦੇ ਹਾਂ ਤੇ ਸਾਊਥ ਸੁਡਾਨ ਜੋ ਸਟੇਟ ਰੀਸੈਂਟਲੀ ਬਣਿਆ ਹੈ ਉਹ ਵੀ ਇਸੇ ਢੰਗ ਨਾਲ ਬਣਿਆ, ਰੈਫਰੈਂਡਮ ਰਾਹੀਂ ਲੋਕਾਂ ਦੀ ਰਾਏ ਰਾਹੀਂ ਉਹ ਵੱਖਰਾ ਇੰਡੀਪੈਂਡੈਂਟ ਸਟੇਟ ਬਣ ਗਿਆ ਜਿੱਥੇ ਟੈਰੀਟੋਰੀਅਲ ਇੰਟੈਗ੍ਰਿਟੀ ਦਾ ਜਿਹੜਾ ਪ੍ਰਿੰਸੀਪਲ ਆ ਉਹਨੂੰ ਦੂਜੇ ਨੰਬਰ ਤੇ ਰੱਖਿਆ ਗਿਆ। ਸੋ ਇਹ ਬਹੁਤ ਜ਼ਰੂਰੀ ਗੱਲਾਂ ਆ। ਕਈ ਵਾਰੀ ਆਪਣੇ ਲੋਕ ਹੀ ਭਾਈ ਸਾਹਿਬ ਇਹ ਸਮਝਦੇ ਨੇਗੇ ਕਿ ਇਹ ਇੰਟਰਨੈਸ਼ਨਲ ਲਾਅ ਵਿੱਚ ਹੀ ਉਹ ਆਪਣੀ ਜੋ ਮੰਗ ਹੈਗੀ ਆ ਨਾ ਉਹ ਇੰਟਰਨੈਸ਼ਨਲ ਲਾਅ ਦੇ ਅਨੁਕੂਲ ਆ। ਜੇ ਸਿੱਖ ਪੰਜਾਬ ਦੀ ਆਜ਼ਾਦੀ ਵਾਸਤੇ ਗੱਲ ਕਰਦੇ ਆ, ਬੇਸ਼ੱਕ ਇੰਡੀਆ ਦੀ ਸਰਕਾਰ ਉਹਨਾਂ ਨੂੰ ਅੱਤਵਾਦੀ ਕਹਿ ਰਹੀ ਆ, ਬੇਸ਼ੱਕ ਉਹ ਸਾਨੂੰ ਜੋ ਵੀ ਕਹਿ ਰਹੇ ਆ, ਪਰ ਇਹ ਜਿਹੜੀ ਡਿਮਾਂਡ ਆ ਆਜ਼ਾਦੀ ਦੀ ਜਾਂ ਸੈਲਫ ਡਿਟਰਮੀਨੇਸ਼ਨ ਦੀ ਇਹ ਹੈਗੀ ਜਾਇਜ਼। ਇਹ ਇੰਟਰਨੈਸ਼ਨਲ ਲਾਅ ਕਹਿ ਰਿਹਾ ਆ, ਇੰਟਰਨੈਸ਼ਨਲ UN ਦੇ ਖੁਦ ਐਕਸਪਰਟ ਕਹਿ ਰਹੇ ਆ ਕਿ ਇਹ ਹਰੇਕ ਕੌਮ ਦਾ ਹੱਕ ਆ। ਤੇ ਇਹਨਾਂ ਵੱਲੋਂ ਪ੍ਰੋਫੈਸਰ ਐਲਫਰਡ ਜ਼ਾਇਫ ਦਾ ਬੜਾ ਵਧੀਆ ਮੈਸੇਜ ਸਾਨੂੰ ਆਇਆ ਮਤਲਬ ਇਸ ਪੁਆਇੰਟ ਤੇ। ਤੇ ਜੇ ਮੈਂ ਵੀ ਜ਼ਿਕਰ ਕਰਾਂ ਕਿ ਤੁਹਾਡੇ USA ਵੱਲੋਂ ਭਾਈ ਹਰਦਿਆਲ ਸਿੰਘ ਜੀ ਜੋ ਵੌਇਸਿਸ ਫॉर ਫਰੀडम ਦੇ ਡਾਇਰੈਕਟਰ ਹੈ, ਉਹ ਵੀ ਖਾਸ ਇਸੇ ਕਾਨਫਰੰਸ ਵਾਸਤੇ USA ਵੱਲੋਂ ਚੱਲ ਕੇ ਉਹ ਇੱਥੇ ਆਣ ਕੇ ਬੋਲੇ ਆ ਆਪਣੀ ਕਾਨਫਰੰਸ ਵਿੱਚ ਤੇ ਬੜਾ ਉਹਨਾਂ ਨੇ ਵਧੀਆ ਯੋਗਦਾਨ ਪਾਇਆ ਜੀ। ਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿੱਥੇ ਆਪਾਂ ਲੈਜਿਟਿਮੇਟ ਜਿਸ ਤਰ੍ਹਾਂ ਆਪਾਂ ਗੱਲ ਕਰਕੇ ਹਟੇ ਹਾਂ ਲੈਜਿਟਿਮੇਟ ਜਾਇਜ਼ ਸੰਘਰਸ਼ ਦੇ ਨਾਲ ਜੁੜੇ ਹੋਏ, ਜਿੱਥੇ ਉਹ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਉਹਨਾਂ ਦੇ ਹਿਊਮਨ ਰਾਈਟਸ ਤੇ ਉਹਨਾਂ ਨੇ ਐਕਸਟ੍ਰਾਜੁਡੀਸ਼ੀਅਲ ਕਿਲਿੰਗਸ ਕੀਤੇ ਜਾ ਰਹੇ ਆ, ਉਹਨਾਂ ਦੀ ਡਿਸਅਪੀਅਰੈਂਸਿਸ ਜੋ ਕੀਤੇ ਜਾ ਰਹੇ ਆ ਨਾ, ਤੇ ਆਪਣੇ ਭਾਈ ਹਰਦਾਰ ਸਿੰਘ ਉਹਨਾਂ ਨੇ ਖਾਸ ਜ਼ੋਰ ਦਿੱਤਾ ਇਸ ਗੱਲ ਤੇ ਕਿ ਆਪਾਂ ਨੂੰ ਡਾਕੂਮੈਂਟ ਕਰਨਾ ਚਾਹੀਦਾ ਕਿ ਜਿੰਨੇ ਵੀ ਆਪਣੇ ਲੋਕਾਂ ਨੂੰ ਇਹਨਾਂ ਨੇ ਮਾਰਿਆ ਜਾਂ ਸ਼ਹੀਦ ਕੀਤਾ ਜਾਂ ਡਿਸਅਪੀਅਰ ਕੀਤਾ ਜਾਂ ਟੌਰਚਰ ਕੀਤਾ ਜਾਂ ਆਪਣੇ ਜੋ ਪੋਲੀਟੀਕਲ ਸਿਆਸੀ ਕੈਦੀ ਆ ਉਹਨਾਂ ਦਾ ਵੀ ਨਜਾਇਜ਼ ਤੌਰ ਤੇ ਜਿਨ੍ਹਾਂ ਨੇ ਆਪਣੇ ਸਜ਼ਾਵਾਂ ਵੀ ਭੁਗਤ ਲਈਆਂ ਉਹਨਾਂ ਨੂੰ ਵੀ ਨਹੀਂ ਛੱਡ ਰਹੇ। ਤੇ ਇਹ ਸਾਰਾ ਕੁਛ ਆਪਾਂ ਨੂੰ ਡਾਕੂਮੈਂਟ ਕਰਨਾ ਚਾਹੀਦਾ ਕਿਉਂਕਿ ਮੌਕਾ ਜ਼ਰੂਰ ਆਵੇਗਾ ਭਾਈ ਸਾਹਿਬ ਜਦੋਂ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਇਹ ਆਪਾਂ ਪੇਸ਼ ਕਰ ਸਕਾਂਗੇ। ਇਹ ਸਾਰਾ ਡੇਟਾ ਇਹ ਜੋ ਸਿੱਖਾਂ ਨਾਲ ਇਹਨਾਂ ਨੇ ਇੰਡੀਅਨ ਸਰਕਾਰ ਨੇ ਕੀਤਾ ਹੈ
ਇਹ ਆਪਾਂ ਜ਼ਰੂਰ ਪੇਸ਼ ਕਰਾਂਗੇ। ਇਹਦੇ ਨਾਲ ਹੀ ਜਿੱਥੇ ਆਪਾਂ ਭਾਈ ਸਾਹਿਬ ਕੈਦੀਆਂ ਦੀ ਗੱਲ ਕਰਦੇ ਹਾਂ ਨਾ, ਆਪਣੇ ਅਸਲੀਅਤ ਵਿੱਚ ਜੋ ਜੇ ਆਪਾਂ ਸਹੀ ਮਾਇਨਿਆਂ 'ਚ ਦੇਖਾਂਗੇ, ਆਪਣੇ ਜਿਹੜੇ ਸਿਆਸੀ ਕੈਦੀ ਆ ਜਾਂ ਪੰਥਕ ਕੈਦੀ ਜੋ ਇੰਡੀਆ ਦੀ ਜੇਲ੍ਹਾਂ ਵਿੱਚ ਬੈਠੇ ਆ ਹਸਪਤਾਲ, ਇਹਨਾਂ ਨੂੰ ਇੱਕ ਜਿਹੜਾ ਅਸਲੀ ਜਿਹੜਾ ਰੀਅਲ ਦਰਜਾ ਨਾ ਉਹ ਹੈਗਾ ਪ੍ਰਿਜ਼ਨਰ ਆਫ ਵੋਰ, ਕੈਦੀ ਜੰਗੀ, ਜਿਹਨੂੰ ਜਨੀਵਾ ਕਨਵੈਨਸ਼ਨ ਵਿੱਚ ਜੰਗੀਆਂ ਨੂੰ ਵੀ ਰਾਈਟ ਮਿਲੇ ਆ। ਕੈਦੀ ਜੰਗੀ ਕਿਉਂ? ਕਿਉਂਕਿ ਇਹ ਜੋ ਕੌਨਫਲਿਕਟ ਹੋਇਆ ਪੰਜਾਬ ਵਿੱਚ 1984 ਤੋਂ ਖਾਸ ਕਰਕੇ, ਜੋ ਕੌਨਫਲਿਕਟ ਹੋਇਆ ਸੈਂਟਰ ਦਾ ਤੇ ਸਿੱਖ ਕੌਮ ਦਾ, ਉਹ ਕੌਨਫਲਿਕਟ ਤਾਂ ਹੋਇਆ ਕਿਉਂਕਿ ਇੰਡੀਅਨ ਸਰਕਾਰ ਨੇ ਸਿੱਖ ਨੇਸ਼ਨ ਤੇ ਇੱਕ ਡੈਕਲੇਰੇਸ਼ਨ ਆਫ ਵੋਰ ਦੇ ਰੂਪ ਵਿੱਚ ਹਮਲਾ ਕੀਤਾ ਜੀ। ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ, ਹੋਰ 37 ਹੋਰ ਗੁਰਦੁਆਰਿਆਂ ਤੇ ਉਸੇ ਸਿਮਲਟੇਨੀਅਸਲੀ ਉਹਨਾਂ ਨੇ ਅਟੈਕ ਕੀਤਾ। ਫਿਰ ਲਗਾਤਾਰ ਹੀ ਕੌਮ ਤੇ ਸਿੱਖ ਆਪਣੇ ਖਾਸ ਕਰਕੇ ਨੌਜਵਾਨਾਂ ਤੇ ਇਹਨਾਂ ਨੇ ਲਗਾਤਾਰ ਜੋ ਜੈਨੋਸਾਈਡ ਕੀਤਾ, ਇਸ ਨੂੰ ਡੈਕਲੇਰੇਸ਼ਨ ਆਫ ਵੋਰ ਤੋਂ ਘੱਟ ਨਹੀਂ ਆਪਾਂ ਕਹਿ ਸਕਦੇ। ਤੇ ਜਿੱਥੇ ਸਿੱਖਾਂ ਨੇ ਆਪਣਾ ਜੋ ਹੱਕ ਬਣਦਾ ਆ ਇੰਟਰਨੈਸ਼ਨਲ ਲਾਅ ਵਿੱਚ ਸੈਲਫ ਡਿਫੈਂਸ ਦਾ ਹੱਕ, ਜਿੱਥੇ ਸਿੱਖਾਂ ਨੇ ਕੋਸ਼ਿਸ਼ ਕੀਤੀ ਆਪਣੇ ਡਿਫੈਂਸ ਕਰਨ ਵਾਸਤੇ, ਉਹਨਾਂ ਨੂੰ ਆਪਾਂ ਕਹਿ ਸਕਦੇ ਆ ਕਿ ਉਹਨਾਂ ਦਾ ਸੀ ਸੈਲਫ ਡਿਫੈਂਸ ਇੱਕ ਵੈਲਿਡ ਡਿਫੈਂਸ ਆ ਜੋ ਇੰਟਰਨੈਸ਼ਨਲ ਲਾਅ ਵਿੱਚ ਦਰਜ ਆ। ਤੇ ਸੋ ਜਿੰਨੇ ਵੀ ਇਹ ਕੈਦੀ ਆ ਇਹ ਪ੍ਰਿਜ਼ਨਰਸ ਆਫ ਵੋਰ ਆ। ਇਹ ਡੈਕਲੇਰੇਸ਼ਨ ਆਫ ਵੋਰ ਇੰਡੀਆ ਵੱਲੋਂ ਹੋਈ ਆ, ਸਿੱਖਾਂ ਵੱਲੋਂ ਨਹੀਂ। ਇਹ ਅਗਰੈਸ਼ਨ ਜੋ ਹੋਈ ਆ ਇਹ ਇੰਡੀਅਨ ਸਰਕਾਰ ਦੀ ਹੋਈ ਆ ਜੀ। ਬਿਲਕੁਲ ਭਾਈ ਸਾਹਿਬ, ਕਹਾਂਗੇ ਕਿ ਜਿੰਨੇ ਵੀ ਆਪਣੇ ਕੈਦੀ ਆ ਉਹਨਾਂ ਨੂੰ ਪ੍ਰਿਜ਼ਨਰਸ ਆਫ ਵੋਰ ਦਾ ਦਰਜਾ ਦਿੱਤਾ ਜਾਵੇ। ਤੇ ਭਾਈ ਸਾਹਿਬ ਨਾਲ ਇਹ ਵੀ ਗੱਲ ਨੋਟ ਕਰਨ ਵਾਲੀ ਆ ਜੀ, ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ, ਤੇ ਤੁਸੀਂ ਸੰਖੇਪ ਦੇ ਵਿੱਚ ਥੋੜੇ ਸ਼ਬਦਾਂ ਦੇ ਵਿੱਚ ਜਿਹੜਾ ਕੋਈ ਕਨਕਲੂਡਿੰਗ ਕਮੈਂਟ ਹੈਗਾ ਉਹ ਜ਼ਰੂਰ। ਹਾਂਜੀ, ਕੰਕਲੂਜਨ ਵਿੱਚ ਭਾਈ ਸਾਹਿਬ ਇਹ ਹੈ ਕਿ ਆਪਣਾ ਜੋ ਮੈਸੇਜ ਦੁਨੀਆ ਨੂੰ ਜਾ ਰਿਹਾ ਆ, ਕਸ਼ਮੀਰੀਆਂ ਨਾਲ ਰਲ ਕੇ ਉੱਥੇ ਅਸਾਮ ਦਾ ਵੀ ਲੀਡਰ ਆਇਆ ਸੀ, ਕ੍ਰਿਸਚਨ ਵੀ ਲੀਡਰ ਆਏ ਸੀ, ਕਿ ਜੋ ਆਪਣੇ ਹੱਕ ਆ ਇੰਟਰਨੈਸ਼ਨਲ ਲਾਅ ਦੇ ਅਨੁਕੂਲ ਆ, ਆਪਾਂ ਨੂੰ ਉਹਨਾਂ ਵਾਸਤੇ ਜ਼ਰੂਰ ਲੜਨਾ ਚਾਹੀਦਾ, ਲੌਬੀ ਕਰਨਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਸਾਡੇ ਵੱਲ ਜਾ ਰਹੀਆਂ, ਸਾਡੇ ਹੱਕ ਵਿੱਚ ਜਾ ਰਹੀਆਂ। ਹਾਂ ਠੀਕ ਆ, ਇਸ ਵੇਲੇ ਭਾਰਤ ਸਰਕਾਰ ਹਾਵੀ ਆ, ਉਹਨਾਂ ਦੀ ਜੋ ਮਿਲਟਰੀ ਆ ਉਹ ਬਾਈ ਫੋਰਸ ਇਹ ਜਿਹੜੇ ਇੰਟਰਨੈਸ਼ਨਲ ਲਾਅ ਵਿੱਚ ਦਰਜ ਕੀਤੇ ਹੱਕ ਆ ਉਹ ਡਿਨਾਈ ਕਰ ਰਹੀ ਹੈ, ਸਪਰੈਸ ਕਰ ਰਹੀ ਆ। ਪਰ ਉਹ ਮੌਕਾ ਦੂਰ ਨਿਗਾ। ਹਰੇਕ ਸਟੇਟ ਵਿੱਚ ਇਹ ਜਿਹੜੀਆਂ ਆਉਂਦੀਆਂ ਆ ਸਿਚੁਏਸ਼ਨ ਜਿੱਥੇ ਗੌਰਮੈਂਟ ਅਲੀਗਲ ਤੌਰ ਤੇ, ਨਜਾਇਜ਼ ਤੌਰ ਤੇ ਇਹ ਸਿਟੀਜ਼ਨ ਦੇ ਉੱਪਰ ਇਹ ਵਾਰ ਕਰਦੇ ਆ, ਪਰ ਉਹਨਾਂ ਦਾ ਟਾਈਮ ਵੀ ਆ ਜਾਂਦਾ, ਉਹ ਪਰਮਾਨੈਂਟ ਸਿਚੁਏਸ਼ਨ ਨਹੀਂ ਰਹਿੰਦੀ। ਇੰਟਰਨੈਸ਼ਨਲ ਲਾਅ ਸਾਡੇ ਨਾਲ ਬਿਲਕੁਲ ਸੈੱਟ ਹੈਗੇ ਆ। ਸੈਲਫ ਡਿਟਰਮੀਨੇਸ਼ਨ ਦਾ ਹੱਕ ਆ, ਜਿੱਥੇ ਜੈਨੋਸਾਈਡ ਕੀਤਾ ਗਿਆ ਉਹਨਾਂ ਨੂੰ ਵੀ ਪਨਿਸ਼ ਕੀਤਾ ਜਾਵੇ, ਸਜ਼ਾ ਦਿੱਤੀ ਜਾਵੇ। ਇਹ ਸਾਰੀਆਂ ਗੱਲਾਂ ਸਾਡੇ ਹੱਕ ਵਿੱਚ ਜਾ ਰਹੀਆਂ। ਔਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਕਾਨਫਰੰਸ ਵਿੱਚ ਅਸੀਂ ਸਾਰੀਆਂ ਗੱਲਾਂ ਦਰਜ ਕੀਤੀਆਂ ਤੇ ਉਹ ਕਾਫੀ ਸਾਨੂੰ ਮੀਡੀਆ ਕਵਰੇਜ ਮਿਲਿਆ ਆ ਇੰਟਰਨੈਸ਼ਨਲ ਲੈਵਲ ਤੇ। ਇਸੇ ਤਰ੍ਹਾਂ ਹੀ ਆਪਣੇ ਸਾਰੇ ਪੰਥਕ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਹ ਜਿਹੜਾ ਪੈਗਾਮ ਆ ਇਹ ਲੈ ਕੇ ਜਾਣ ਦੁਨੀਆ ਵਿੱਚ। ਮੌਕਾ ਜ਼ਰੂਰ ਆਵੇਗਾ ਜਦੋਂ ਇੰਟਰਨੈਸ਼ਨਲ ਕਮਿਊਨਿਟੀ ਆਪਣੇ ਖੁਦ ਹੀ ਬਣਾਏ ਕਾਨੂੰਨ ਲਾਗੂ ਕਰਨਗੇ ਪੰਜਾਬ ਵਿੱਚ। ਜੀ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਰਦਾਰ ਰਣਜੀਤ ਸਿੰਘ ਸਰਾਏ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv।
ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।